ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 8 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾੜੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾੜੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਲਈਏ। ਯੂਕਰੇਨ ਅਤੇ ਰਸ਼ੀਆ ਦੀ ਸਿਚੁਏਸ਼ਨ ਨੂੰ ਲੈ ਕੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਮਿਲੇ। ਸੋ ਉਹਨਾਂ ਦੀ 5 ਘੰਟੇ ਦੇ ਕਰੀਬ ਗੱਲਬਾਤ ਹੋਈ। ਉਸ ਤੋਂ ਬਾਅਦ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਆ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਵੀ ਮਿਲੇ ਹੈਗੇ ਆ। ਸੋ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਨਹੀਂ, ਅਸੀਂ ਲੜਨ ਲਈ ਤਿਆਰ ਨਹੀਂ ਹੈਗੇ, ਪਰ ਜਿਹੜੀਆਂ ਦੁਨੀਆ ਦੀਆਂ ਪਾਵਰਾਂ ਆ ਉਹਨਾਂ ਨੇ ਉੱਥੇ ਬਿਲਡਅਪ ਕਰਨਾ ਸ਼ੁਰੂ ਕੀਤਾ ਹੋਇਆ। ਈਵਨ ਦੋ ਰਸ਼ੀਆ ਨੇ ਵੀ ਆਪਣੇ 1 ਲੱਖ ਦੇ ਕਰੀਬ ਫੌਜੀ ਆ ਯੂਕਰੇਨ ਦੇ ਬਾਰਡਰ 'ਤੇ ਇਕੱਠੇ ਕੀਤੇ ਹੋਏ ਹੈਗੇ ਆ। ਸੋ ਕ੍ਰੈਮਲਿਨ ਰਸ਼ੀਆ ਵਾਲੇ ਗਰੰਟੀ ਮੰਗਦੇ ਆ ਵੀ ਨੈਟੋ ਜਿਹੜੀ ਆ ਆਰਗੇਨਾਈਜੇਸ਼ਨ ਇਹ ਕਿਸੇ ਵੀ ਸੋਵੀਅਤ ਨੇਸ਼ਨ ਦੇ ਜਿਹੜੇ ਰਹਿ ਚੁੱਕੇ ਮੈਂਬਰਸ ਆ ਉਹਨਾਂ ਨੂੰ ਨਹੀਂ ਉਹਦੇ ਵਿੱਚ ਐਂਟਰ ਕਰੂਗੀ, ਅਤੇ ਬਾਕੀ ਜਿਹੜੀਆਂ ਹੋਰ ਫੋਰਸਿਸ ਆ ਉਹ ਵੀ ਈਸਟਰਨ ਯੂਰਪ ਤੋਂ ਪਿੱਛੇ ਲੈ ਜਾਣ। ਸੋ ਉਹ ਕਹਿੰਦੇ ਵੀ ਉਸ ਤੋਂ ਬਾਅਦ ਅਸੀਂ ਵੀ ਆਪਣੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਨੂੰ ਵਾਪਸ ਬੁਲਾ ਲਵਾਂਗੇ। ਜੀ ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਵੀ ਮੈਕਰੋਨ ਜਿਹੜੇ ਉਹਨਾਂ ਨੂੰ ਮਿਲੇ ਆ, ਅਤੇ ਜ਼ੈਲੈਂਸਕੀ ਬਾਰ-ਬਾਰ ਹੁਣ ਪਿਛਲੇ ਕੁਛ ਆਪਾਂ ਹਫ਼ਤੇ ਤੋਂ ਦੇਖ ਰਹੇ ਆ ਵੀ ਉਹ ਕਹਿ ਰਹੇ ਆ ਵੀ ਸਾਨੂੰ ਜਿਹੜੀ ਇੱਥੇ ਲੜਾਈ ਜੰਗ ਜਿਹੜੀ ਆ ਉਹ ਨਹੀਂ ਚਾਹੀਦੀ, ਇਸ ਦਾ ਡਿਪਲੋਮੈਟਿਕ ਹੱਲ ਜਿਹੜਾ ਉਹ ਜਲਦ ਘੱਲਿਆ ਜਿਹੜਾ ਉਹ ਕੀਤਾ ਜਾਵੇ। ਸੋ ਉਸ ਵੱਲ ਨੂੰ ਜਿਹੜੇ ਹੁਣ ਯੂਰਪ ਵਾਲੇ ਆ ਉਹ ਫਰੰਟ ਸੀਟ ਦੇ ਉੱਤੇ ਆ ਕੇ ਇਸ ਡਿਪਲੋਮੇਸੀ ਦੇ ਵਿੱਚ ਅੱਗੇ ਵੱਧ ਰਹੇ ਆ, ਤਾਂ ਜੋ ਇੱਥੇ ਜਿਹੜਾ ਫੌਜੀ ਤਣਾਅ ਬਣਿਆ ਪਿਆ ਆ ਉਸ ਨੂੰ ਖਤਮ ਕੀਤਾ ਜਾ ਸਕੇ। ਸੋ ਪਿਛਲੇ ਹਫ਼ਤੇ ਵੀ ਪੁਤਿਨ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਜਿਹੜੇ ਮੁੱਦੇ ਚੱਕੇ ਆ ਨਾਟੋ ਨੂੰ ਜਿਹੜਾ ਉਹ ਲੈ ਕੇ, ਉਸ ਦੇ ਉੱਤੇ ਨਾਟੋ ਦੇ ਉੱਤੇ US ਨੇ ਕਿਸੇ ਵੀ ਤਰੀਕੇ ਦਾ ਗੌਰ ਜਿਹੜਾ ਉਹ ਨਹੀਂ ਕੀਤਾ ਹੈਗਾ। ਕਹਿੰਦੇ ਵੀ ਟੋਟਲੀ ਤੁਸੀਂ ਜਿਹੜਾ ਆ ਸਾਈਡ ਤੇ ਜਿਹੜਾ ਉਹ ਰੱਖਿਆ ਹੈਗਾ ਆ। ਸੋ ਹੁਣ ਦੇਖੋ ਇੰਨੇ ਘੰਟਿਆਂ ਦੀ ਚੱਲੀ ਗੱਲਬਾਤ ਦੇ ਨਾਲ ਮੈਕਰੋਨ ਜਿਹੜੇ ਇੱਥੇ ਕੋਈ ਸ਼ਾਂਤੀ ਲਿਆਉਣ ਦੇ ਵਿੱਚ ਕਾਮਯਾਬ ਜਿਹੜੀ ਉਹ ਹੋ ਸਕਣਗੇ ਜਾਂ ਨਹੀਂ, ਕਿਉਂਕਿ ਜੰਗ ਦਾ ਨੁਕਸਾਨ ਆ, ਫਾਇਦਾ ਜਿਹੜਾ ਆ ਉਹ ਕਿਸੇ ਨੂੰ ਵੀ ਇਸ ਦੇ ਵਿੱਚ ਜਿਹੜਾ ਉਹ ਨਹੀਂ ਹੋਊਗਾ। ਆਮ ਲੋਕਾਂ ਨੂੰ ਤਾਂ ਡੈਫੀਨੇਟਲੀ ਇਸ ਦੇ ਵਿੱਚ ਕੋਈ ਫਾਇਦਾ ਨਹੀਂ ਮਿਲਣ ਵਾਲਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਮਾਸਕ ਮੈਂਡੇਟਸ ਆ ਉਸ ਨੂੰ ਆਪਾਂ ਲੈ ਕੇ ਕੁਛ ਅਪਡੇਟਸ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਜਾਂਦੇ ਆ। ਕੈਲੀਫੋਰਨੀਆ ਵਾਲੇ ਕਹਿੰਦੇ ਆ ਵੀ ਹੁਣ ਜਿਹੜੇ ਮਾਸਕ ਮੈਂਡੇਟਸ ਆ ਓਮਿਕਰੋਨ ਦੇ ਕੇਸ ਹੁਣ ਘਟਣ ਤੋਂ ਬਾਅਦ ਦੇ ਵਿੱਚ ਉਸ ਨੂੰ ਲਿਫਟ ਜਿਹੜਾ ਉਹ ਕੀਤਾ ਜਾ ਸਕਦਾ ਆ। ਕਹਿੰਦੇ ਵੀ ਜਿਹੜਾ ਇਨਡੋਰ ਮਾਸਕਿੰਗ ਰਿਕੁਆਇਰਮੈਂਟ ਜਿਹੜੀ ਵੈਕਸੀਨੇਟਡ ਲੋਕਾਂ ਦੇ ਲਈ ਸੀ, ਅਗਲੇ ਹਫ਼ਤੇ ਤੋਂ ਉਸ ਨੂੰ ਉਹ ਖਤਮ ਕਰਨ ਜਾ ਰਹੇ ਆ। ਪਰ ਕਹਿੰਦੇ ਜਿਹੜੇ ਮਾਸਕ ਦਾ ਰੂਲ ਹੈਗਾ ਸਕੂਲ ਚਿਲਡਰਨ ਦੇ ਲਈ, ਸਟੇਟ ਹੈਲਥ ਅਫੀਸ਼ੀਅਲਸ ਜਿਹੜੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਲਈ ਜਿਹੜਾ ਰਹੇਗਾ। 15 ਫਰਵਰੀ ਤੋਂ ਬਾਅਦ 'ਚ ਅਨਵੈਕਸੀਨੇਟਡ ਲੋਕਾਂ ਨੂੰ ਹੀ ਸਿਰਫ ਅੰਦਰ ਦੀਆਂ ਜਿਹੜੀਆਂ ਇਨਡੋਰਸ ਆ ਉਸ ਦੇ ਵਿੱਚ ਮਾਸਕ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਰਹੇਗੀ। ਬਾਕੀ ਜਿਹੜੇ ਵੀ ਜਿਹੜੇ ਉਹ ਦੇਖਣਾ ਜਿਹੜਾ ਉਹ ਰਹੇਗਾ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਰਹੂਗਾ, ਕਹਿੰਦੇ ਵੀ ਖਾਸ ਕਰਕੇ
ਹਾਈ ਰਿਸਕ ਏਰੀਆ, ਪਬਲਿਕ ਟਰਾਂਜ਼ਿਟ ਜਿੱਥੇ ਆ, ਟਰਾਂਸਪੋਰਟ ਵਾਲਾ ਜਿਹੜਾ ਹੁੰਦਾ ਆ, ਨਰਸਿੰਗ ਹੋਮਸ ਤੇ ਹੋਰ ਜਿੱਥੇ ਕਹਿ ਲਓ ਵੀ ਬਜ਼ੁਰਗ ਜਾਂ ਅਜਿਹੇ ਲੋਕ ਆ ਜਿੱਥੇ ਉਹਨਾਂ ਦੀ ਇਮਿਊਨ ਸਿਸਟਮ ਕਮਜ਼ੋਰ ਆ, ਉੱਥੇ ਮਾਸਕ ਦੀ ਰਿਕੁਆਇਰਮੈਂਟ ਆ ਉਹ ਰਹੂਗੀ। ਪਿਛਲੇ ਹਫ਼ਤੇ ਲਾਸ ਐਂਜਲਸ ਕਾਊਂਟੀ ਦੇ ਹੈਲਥ ਅਧਿਕਾਰੀ ਆ, ਉਹਨਾਂ ਨੇ ਇਹ ਇੱਛਾ ਪ੍ਰਗਟਾਈ ਸੀਗੀ ਵੀ ਸਟੇਟ ਦੀ ਡੈਡਲਾਈਨ ਤੋਂ ਬਾਅਦ ਦੇ ਵਿੱਚ ਵੀ ਉਹ ਆਪਣੀ ਜਿਹੜੀ ਇੰਡੋਰ ਮਾਸਕ ਪਾਲਿਸੀ ਆ, ਉਸ ਦੇ ਉੱਤੇ ਲਾਗੂ ਜਿਹੜੇ ਉਹ ਰੱਖਣਗੇ। ਜੀ, ਬਿਲਕੁਲ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਲਾਸ ਐਂਜਲਸ ਦੇ ਮੇਅਰ ਐਰਿਕ ਗਰਸੈਟੀ ਇਹ ਉਦੋਂ ਹੀ ਲਾਈਮਲਾਈਟ 'ਚ ਆਏ ਜਦੋਂ ਬਿਨਾਂ ਮਾਸਕ ਤੋਂ 49ers ਰੈਮਸ ਦੀ ਗੇਮ ਜਿਹੜੀ ਸੀਗੀ ਉੱਥੇ ਸਟੇਡੀਅਮ 'ਚ ਇਹਨਾਂ ਦੀਆਂ ਫੋਟੋਆਂ ਆਈਆਂ ਤੇ ਲੋਕ ਫਿਰ ਅਪਸੈਟ ਆ ਵੀ ਤੁਸੀਂ ਸਾਨੂੰ ਕਾਹਦੇ ਰਿਕੁਆਇਰ ਕਰਦੇ ਆ। ਸੋ ਇਹ ਕਲੀਅਰ ਕਰਦੀ ਜਾਈਏ, ਕੈਲੀਫੋਰਨੀਆ ਦੇ ਵਿੱਚ 65% ਓਮੀਕਰੋਨ ਕੇਸਿਸ ਡ੍ਰੌਪ ਹੋਏ ਆ ਹੁਣ। ਹੌਸਪੀਟਲਾਈਜੇਸ਼ਨ ਵੀ ਪੂਰੀ ਤਰ੍ਹਾਂ ਸਟੇਬਲਾਈਜ਼ ਆ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਮੁਤਾਬਕ। ਇਨਡੋਰ ਜਿਹੜੀ ਮਾਸਕ ਰਿਕੁਆਇਰਮੈਂਟ ਆ ਉਹ ਫਰਵਰੀ 15 ਨੂੰ ਐਕਸਪਾਇਰ ਹੋਣੀ ਆ। ਸੋ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਵੈਕਸੀਨੇਟਡ ਲੋਕ ਉਹ ਰਿਮੂਵ ਕਰ ਸਕਦੇ ਆ ਤੇ ਅਨਵੈਕਸੀਨੇਟਡ ਲੋਕ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਉਹਨਾਂ ਨੂੰ ਮਾਸਕ ਪਾਉਣੇ ਪਊਗੇ। ਸੈਕਰਾਮੈਂਟੋ ਕਾਉਂਟੀ ਕਹਿੰਦੇ ਵੀ ਅਸੀਂ ਲੀਡ ਲਵਾਂਗੇ ਇਹਦੇ ਵਿੱਚ ਇਨਡੋਰ ਮਾਸਕ ਮੈਂਡੇਟ ਨੂੰ ਲਿਫਟ ਕਰਨ ਦੇ ਲਈ ਵੀ ਛੇਤੀ ਤੋਂ ਛੇਤੀ ਠਾਇਆ ਜਾ ਸਕੇ। ਯੋਲੋ ਕਾਉਂਟੀ ਉਹ ਕਹਿੰਦੇ ਵੀ ਅਸੀਂ ਸਿਚੁਏਸ਼ਨ ਦੇਖਾਂਗੇ ਵੀ ਕਿਸ ਤਰ੍ਹਾਂ ਇਹ ਹੁੰਦਾ ਹੈਗਾ। ਪਿਛਲੇ ਵੀਰਵਾਰ ਤੱਕ 7 ਦਿਨਾਂ ਦੀ ਜੇ ਐਵਰੇਜ ਦੱਸਦੀ ਜਾਈਏ ਕੋਵਿਡ-19 ਦੇ ਕੇਸਿਸ ਦੀ ਸੈਕਰਾਮੈਂਟੋ ਕਾਉਂਟੀ 'ਚ 63.8 ਲੋਕ 1 ਲੱਖ ਦੇ ਪਿੱਛੇ ਸੀ। ਸੋ ਕਾਫੀ ਡ੍ਰੌਪ ਹੋਏ ਹੈਗੇ ਆ। ਸੋ ਪੋਜ਼ੀਟਿਵਿਟੀ ਰੇਟ ਦੇ ਵਿੱਚ ਵੀ ਡ੍ਰੌਪ ਹੋਇਆ। ਸੋ ਇਸ ਕਰਕੇ ਹੁਣ ਜਿਹੜੀ ਕੈਲੀਫੋਰਨੀਆ ਸਟੇਟ ਆ ਉਹ ਸੋਚ ਰਹੀ ਆ ਵੀ ਇਸ ਮੈਂਡੇਟ ਨੂੰ ਖਤਮ ਕੀਤਾ ਜਾਵੇ। ਜੀ, ਇਸ ਮੌਕੇ 4 ਜਿਹੜੇ ਸੂਬੇ ਆ, ਕਨੈਟੀਕਟ, ਡੈਲਾਵੇਅਰ, ਨਿਊ ਜਰਸੀ ਤੇ ਓਰੇਗਨ, ਇਹ ਚਾਰੇ ਨੇ ਅਨਾਉਂਸ ਕੀਤਾ ਆ ਅੱਜ, ਕਹਿੰਦੇ ਵੀ ਜਿਹੜੇ ਮਾਸਕ ਮੈਂਡੇਟਸ ਸਕੂਲਸ ਦੇ ਲਈ ਆ, ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਉਹਨੂੰ ਹਟਾ ਦਿੱਤਾ ਜਾਊਗਾ। ਕਨੈਟੀਕਟ ਦੇ ਗਵਰਨਰ ਨੇ ਕਿਹਾ ਵੀ ਉਹ ਰਿਕਮੈਂਡ ਕਰਨ ਜਾ ਰਹੇ ਆ ਆਪਣੇ ਸੂਬੇ ਦੇ ਜਿਹੜੇ ਇਸ ਸਟੇਟ ਮੈਂਡੇਟ ਨੂੰ, ਜਿਹੜਾ ਮਾਸਕ ਇਨ ਸਕੂਲ ਆ, ਬਾਈ ਦੀ ਐਂਡ ਆਫ ਦਿਸ ਮੰਥ। ਨਿਊ ਜਰਸੀ ਵਾਲੇ ਕਹਿੰਦੇ ਆ ਵੀ 7 ਮਾਰਚ ਤਾਈਂ। ਓਰੇਗਨ ਵਾਲੇ ਕਹਿੰਦੇ ਆ ਵੀ ਪਬਲਿਕ ਪਲੇਸਿਸ ਜਿਨ੍ਹਾਂ ਵਿੱਚ ਕਲਾਸਰੂਮ ਵੀ ਆ 31 ਮਾਰਚ ਤੋਂ ਪਹਿਲਾਂ ਜਿਹੜੇ ਆ ਉਹ ਹਟਾ ਦੇਣਗੇ। ਤੇ ਡੈਲਾਵੇਅਰ ਨੇ ਵੀ ਆਪਣੇ ਜਿਹੜੇ ਸਕੂਲ ਮਾਸਕ ਮੈਂਡੇਟ ਆ ਉਸ ਨੂੰ ਹਟਾਉਣ ਦੇ ਬਾਰੇ ਇੱਛਾ ਪ੍ਰਗਟਾਈ ਆ। ਵਾਈਟ ਹਾਊਸ ਦੇ ਦੁਆਰਾ ਉਹਨਾਂ ਦੀ ਜਿਹੜੇ CDC ਵਾਲੇ ਆ ਉਹਨਾਂ ਦੀ ਗਾਈਡੈਂਸ ਇਹੀ ਆ ਵੀ ਜਿਹੜੇ ਸਕੂਲਾਂ ਦੇ ਵਿੱਚ ਅਜੇ ਮਾਸਕ ਆ ਉਹ ਲਾ ਕੇ ਰੱਖਿਆ ਜਾਵੇ, ਵੀ ਉਨੀ ਦੇਰ ਤੱਕ ਕੰਟੀਨਿਊਸਲੀ ਜਿਹੜਾ ਲਾਏ ਜਾਣ ਸਾਇੰਸ ਤੇ ਡਾਟਾ ਦੇ ਆਧਾਰ ਦੇ ਉੱਤੇ। ਪਰ ਇਹ 4 ਸੂਬੇ ਜਿਹੜੇ ਇਸ ਦੇ ਵਿੱਚ ਪਹਿਲ ਕਰ ਰਹੇ ਆ ਤੇ ਇਸ ਤੋਂ ਬਾਅਦ ਦੇ ਵਿੱਚ ਇਹ ਵੀ ਹੋਊਗਾ ਵੀ ਹੋਰ ਬਹੁਤ ਸਾਰੇ ਜਿਹੜੇ ਸੂਬੇ ਆ ਇਹਨਾਂ ਦੇ ਨਾਲ ਜੁੜ ਜਿਹੜੇ ਉਹ ਸਕਦੇ ਨੇ। ਕੋਵਿਡ ਦੇ ਕਰਕੇ ਆਪਾਂ ਦੇਖਿਆ ਸੀਗਾ ਵੀ CDC ਦੀ ਜਿਹੜੀ ਟਰੈਵਲ ਰਿਸਟ੍ਰਿਕਸ਼ਨਸ ਸੀਗੀਆਂ ਬਹੁਤ ਸਾਰੇ ਸੂਬਿਆਂ ਦੇ ਵੱਲ ਨੂੰ, ਵੀ ਲੈਵਲ 4 ਦੇ ਉੱਤੇ ਜਿਹੜਾ ਪਾਇਆ ਗਿਆ ਆ। ਹੁਣ ਤੱਕ ਕਹਿੰਦੇ ਵੀ ਦੁਨੀਆ ਭਰ ਦੇ ਵਿੱਚ 134 ਅਜਿਹੇ ਮੁਲਕ ਬਣਾ ਦਿੱਤੇ ਹੈਗੇ ਨੇ ਇਸ ਲਿਸਟ ਦੇ ਵਿੱਚ, ਜਿੱਥੇ ਕਿਹਾ ਜਾ ਰਿਹਾ ਵੀ ਅਮਰੀਕੀ ਜਿਹੜੇ ਨਾਗਰਿਕਾਂ ਨੂੰ ਵੀ ਤੁਸੀਂ ਉੱਥੇ ਨਾ ਜਾਓ। ਹਾਈਐਸਟ ਰਿਸਕ ਕੈਟਾਗਰੀ ਜਿਹੜੇ ਟਰੈਵਲ ਦੇ ਲਈ ਰਾਈਟ ਨਾਓ 134 ਡੈਸਟੀਨੇਸ਼ਨਸ ਅਮਰੀਕਾ ਦੀ ਜਿਹੜੀ ਟਰੈਵਲ ਐਡਵਾਈਜ਼ਰੀ ਆ ਉਸ ਦੇ ਵਿੱਚ ਰੱਖੇ ਗਏ ਨੇ। ਸੋ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 26 ਨਵੰਬਰ ਨੂੰ ਇਹ ਓਮੀਕਰੋਨ ਨੂੰ ਵੇਰੀਐਂਟ ਆਫ ਕੰਸਰਨ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਇਸ ਹਿਸਾਬ ਦੇ ਨਾਲ ਜਿਹੜਾ ਉਹ ਬਣਦਾ ਹੈਗਾ ਆ। ਤੇ ਕਾਫੀ ਜਿਹੜੇ ਲੋਕ ਆ ਨਾ ਹੁਣ ਪਿਛਲੇ 2 ਸਾਲਾਂ ਤੋਂ ਇਹਨਾਂ ਬੰਦਿਸ਼ਾਂ ਦੇ ਕਰਕੇ ਹੁਣ ਕਾਫੀ ਜ਼ਿਆਦਾ ਅੱਕ ਚੁੱਕੇ ਆ। ਹੁਣ ਕਹਿ ਰਹੇ ਆ ਵੀ ਜਿਉਂ-ਜਿਉਂ ਕੇਸ ਭਾਈ ਘਟ ਰਹੇ ਆ, ਹੁਣ ਜਿਹੜੀ ਮੁੜ ਕੇ ਖੁੱਲ੍ਹ ਵਾਪਸੀ ਆ, ਆਜ਼ਾਦੀ ਆ, ਉੱਦਾਂ ਦੀ ਜਿਹੜੀ ਉਹ ਚਾਹੀਦੀ ਹੈਗੀ। ਜੀ, ਅਗਲੀ ਖਬਰ ਯੂਐਸ ਸੁਪਰੀਮ ਕੋਰਟ ਤੋਂ ਆ ਰਹੀ ਹੈ, ਜਿੱਥੇ ਕਿ ਯੂਐਸ ਦੀ ਸੁਪਰੀਮ ਕੋਰਟ ਨੇ ਕੱਲ੍ਹ ਇੱਕ ਡਿਸੀਜਨ ਦਿੱਤਾ ਜੋ ਕਿ GOP ਦੇ ਹੱਕ ਦੇ ਵਿੱਚ ਹੋਊਗਾ ਇਲੈਕਸ਼ਨ ਮੈਪ ਦੇ ਸੰਬੰਧ ਦੇ ਵਿੱਚ। ਲੋਅਰ ਕੋਰਟ ਨੇ ਡਿਸੀਜਨ ਅਲੱਗ ਦਿੱਤਾ ਸੀ, ਉਸ ਨੂੰ ਜਿਹੜਾ ਆ ਹੋਲਡ ਕਰ ਦਿੱਤਾ ਹੈਗਾ। ਸੋ 2022 ਦੀਆਂ ਇਲੈਕਸ਼ਨਾਂ ਦੇ ਸੰਬੰਧ ਵਿੱਚ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ 5 ਦੇ ਮੁਕਾਬਲੇ 4 ਦੇ ਨਾਲ ਵੀ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਇੱਕ ਨਵਾਂ ਮੈਪ ਜਿਹੜਾ ਡਰਾ ਕੀਤਾ ਗਿਆ ਅਲਬਾਮਾ ਰਿਪਬਲਿਕਨ ਕੰਟਰੋਲਡ ਲੈਜਿਸਲੇਟਰ ਵੱਲੋਂ। ਉਹਦੇ ਵਿੱਚ ਇੱਕ ਮੇਜਰ
ਮੈਜੋਰਿਟੀ ਜਿਨ੍ਹਾਂ 'ਚ ਬਲੈਕ ਡਿਸਟ੍ਰਿਕਟ ਹੈਗਾ ਆ, ਤੇ ਉਹ ਰਿਪ੍ਰੈਜ਼ੈਂਟ ਕਰਦਾ ਬਲੈਕ ਡੈਮੋਕਰੇਟਸ ਉਹਨਾਂ ਨੂੰ। ਤੇ ਉਹ ਕਹਿੰਦੇ ਭਈ ਕੁਆਰਟਰ ਆਫ ਦਾ ਪਾਪੂਲੇਸ਼ਨ ਉੱਥੇ ਦੀ ਬਲੈਕ ਹੈਗੀ ਆ। ਜਿਹੜੇ 3 ਜੱਜ ਲੋਅਰ ਕੋਰਟ ਦੇ ਸੀ ਤੇ 2 ਜਿਹੜੇ ਉਹਨਾਂ ਨੇ ਅਪੁਆਇੰਟਡ ਸੀਗੇ ਬਾਈ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੇ ਰੂਲ ਕੀਤਾ ਸੀ। ਸਟੇਟ ਨੇ ਇਹ ਲਾਅ ਨੂੰ ਵਾਇਓਲੇਟ ਕੀਤਾ ਹੈਗਾ, ਖਾਸ ਕਰਕੇ ਫੈਡਰਲ ਵੋਟਿੰਗ ਰਾਈਟ ਐਕਟ ਉਹਨਾਂ ਨੂੰ ਡਿਲਿਊਟ ਕਰਕੇ ਪੋਲੀਟੀਕਲ ਪਾਵਰ ਆਫ ਬਲੈਕ ਵੋਟਰਸ। ਸੋ ਇਹ ਹੁਣ ਦੁਬਾਰਾ ਕੀ ਫੇਰ ਜਸਟਿਸ ਬ੍ਰੈਟ ਕੈਵਨਾ ਤੇ ਸੈਮੂਅਲ ਅਲੀਟੋ, ਜਿਹੜੇ ਕਿ ਕੰਜ਼ਰਵੇਟਿਵ ਮੈਜੋਰਿਟੀ ਦੇ ਆ, ਉਹਨਾਂ ਨੇ ਲੋਅਰ ਕੋਰਟ ਦਾ ਇਹ ਡਿਸੀਜਨ ਆ ਉਸ ਨੂੰ ਚੇਂਜ ਕਰ ਦਿੱਤਾ ਹੈਗਾ। ਜੀ, 4 ਦੇ ਮੁਕਾਬਲੇ 5 ਜਿਹੜੇ ਆ ਡਿਸੀਜ਼ਨ ਦੇ ਨਾਲ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ, ਉਹਨਾਂ ਨੇ ਐਲਾਬਾਮਾ ਦੇ ਜਿਹੜੇ ਸੈਕਟਰੀ ਆਫ ਸਟੇਟ ਜੌਨ ਮੈਰਲ ਆ, ਤੇ 2 ਜਿਹੜੇ ਰਿਪਬਲਿਕਨ ਲੈਜਿਸਲੇਚਰਸ ਆ, ਉਹਨਾਂ ਦੇ ਦੁਆਰਾ ਜਿਹੜਾ ਹੋਲਡ ਲਾਇਆ ਗਿਆ ਸੀ ਲੋਅਰ ਕੋਰਟ ਦਾ, ਉਸ ਨੂੰ ਇੱਕ ਹਿਸਾਬ ਦੇ ਨਾਲ ਹਟਾ ਦਿੱਤਾ ਆ। ਹੋ ਸਕਦਾ ਹੈ ਹਰਜੋਤ ਸਿੰਘ ਜੀ, ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਇਸ ਮੁੱਦੇ ਦੇ ਉੱਤੇ ਹੋਰ ਸੁਣਵਾਈ ਵੀ ਆ, ਹੋਰ ਜਿਹੜੀ ਪਟੀਸ਼ਨਸ ਆ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀਆਂ ਆ, ਪਰ ਉਸ ਦੇ ਉੱਤੇ ਇੰਨੀ ਤੇਜ਼ੀ ਦੇ ਨਾਲ ਕੋਈ ਫੈਸਲਾ ਆ ਉਹ ਨਹੀਂ ਹੋਊਗਾ। ਤੇ ਜੇ ਡਿਸੀਜਨ ਆਉਂਦਾ ਹੈ ਤੇ ਜੂਨ 2023 ਦੇ ਵਿੱਚ ਡਿਸੀਜਨ ਇਸ ਦੇ ਉੱਤੇ ਆਊਗਾ, ਤੇ ਜਦ ਤੱਕ ਆਲਰੇਡੀ ਇਲੈਕਸ਼ਨ ਹੋ ਕੇ ਨਵੇਂ ਜਿਹੜੇ ਡਿਸਟ੍ਰਿਕਟ ਬਣੇ ਆ, ਉਸ ਦੇ ਹਿਸਾਬ ਦੇ ਨਾਲ ਉਹ ਜਿਹੜੇ ਲੈਜਿਸਲੇਚਰ ਆ, ਉਹ ਬਣ ਕੇ ਵੀ ਜਿਹੜੇ ਨਵੇਂ ਜਿਹੜੇ ਲਾਅ ਮੇਕਰਸ ਆ, ਉਹ ਸਦਨ ਦੇ ਵਿੱਚ ਵੀ ਜਿਹੜੇ ਉਹ ਪਹੁੰਚ ਜਾਣਗੇ। ਸੋ ਇਹ ਜਿਹੜਾ ਰੀਡਿਸਟਿੰਗ ਦਾ ਰੌਲਾ ਰੱਪਾ ਆ, ਉਹ ਚੱਲਦਾ ਹੀ ਰਹਿੰਦਾ ਆ। ਸੋ ਜੈਰੀ ਮੈਂਡਰਿੰਗ ਇਹ ਸ਼ਬਦ ਜਿਹੜਾ ਉਹ ਵਰਤਿਆ ਜਾਂਦਾ ਰਹਿੰਦਾ ਆ। ਦੋਨਾਂ ਹੀ ਪਾਰਟੀਆਂ ਦੇ ਦੁਆਰਾ ਇੱਕ ਦੂਜੇ ਦੇ ਉੱਤੇ ਦੋਸ਼ ਲਾਏ ਜਾਂਦੇ ਆ ਵੀ ਆਪਣੀ ਡਿਸਟ੍ਰਿਕਟ ਨੂੰ ਸਟਰੋਂਗ ਬਣਾਉਣ ਦੇ ਲਈ ਤੁਸੀਂ ਜਿਹੜੀਆਂ ਆਪਣੇ ਹਿਸਾਬ ਦੇ ਨਾਲ ਲਾਈਨਾਂ ਜਿਹੜੀਆਂ ਉਹ ਕੱਢ ਲੈਂਦੇ ਆ, ਤਾਂ ਜੋ ਤੁਹਾਡਾ ਮੇਨ ਮੈਜੋਰਟੀ ਜਿਹੜੀ ਆ ਉਹ ਬਣੀ ਰਵੇ। ਡੈਮੋਕ੍ਰੇਟਸ ਇਸ ਮੌਕੇ ਹਾਊਸ ਦੇ ਵਿੱਚ ਬੜੀ ਹੀ ਸਲਿਮ ਮੈਜੋਰਟੀ ਦੇ ਨਾਲ ਅੱਗੇ ਜਿਹੜੇ ਉਹ ਹੈਗੇ ਨੇ, ਤੇ ਜੋ ਸਥਿਤੀ ਇਸ ਟਾਈਮ ਬਣ ਰਹੀ ਆ, ਉਹਨਾਂ ਦੇ ਲਈ ਇਹ ਮੈਜੋਰਟੀ ਨੂੰ ਬਰਕਰਾਰ ਰੱਖਣਾ ਕਾਫੀ ਮੁਸ਼ਕਲ ਜਿਹੜਾ ਉਹ ਹੋਊਗਾ। ਸੈਨੇਟ ਇਸ ਟਾਈਮ 50-50 ਸਪਲਿਟ ਹੈਗੀ ਆ, ਉਸ ਦੀਆਂ ਵੀ ਜਿਹੜੀਆਂ 30 ਤੋਂ ਵੱਧ ਸੀਟਾਂ ਦੇ ਲਈ ਰੀ ਇਲੈਕਸ਼ਨ ਆ, ਤੇ ਹਾਊਸ ਦੀਆਂ ਸਾਰੀਆਂ ਸੀਟਾਂ ਦੀ ਜਿਹੜੀ ਰੀ ਇਲੈਕਸ਼ਨ ਇਸ ਨਵੰਬਰ ਮਹੀਨੇ ਦੇ ਵਿੱਚ ਹੋਣ ਜਾ ਰਹੀ ਆ। ਵਿਦ ਨਿਊ ਡਿਸਟ੍ਰਿਕਟਸ, ਨਿਊ ਲਾਈਨਸ, ਕਾਫੀ ਕੁਛ ਜਿਹੜੇ ਉਲਟ ਫੇਰ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਇੱਕ ਨਨ ਜਿਹੜੀ ਕਿ 80 ਸਾਲਾਂ ਦੀ ਆ, ਉਸ ਨੂੰ ਹੁਣ 1 ਸਾਲ ਦੀ ਫੈਡਰਲ ਪ੍ਰਿਜ਼ਨ ਜੇਲ੍ਹ ਮਿਲੀ ਹੈਗੀ ਆ, ਕਿਉਂਕਿ ਉਸ ਨੇ ਜਿਸ ਸਕੂਲ ਦੇ ਵਿੱਚ ਹੀ ਉਹ ਪ੍ਰਿੰਸੀਪਲ ਸੀਗੀ, $8,35,000 ਉਸ ਸਕੂਲ ਦੇ ਵਿੱਚੋਂ ਚੋਰੀ ਕੀਤਾ। ਮੈਰੀ ਮਾਰਗਰੇਟ ਕਰਿਊਪਰ ਉਸ ਨੇ ਐਡਮਿਟ ਕੀਤਾ ਵੀ ਉਸ ਨੇ 2008 ਤੋਂ ਲੈ ਕੇ 2018 ਤੱਕ, ਜਦੋਂ ਉਹ ਸੇਂਟ ਜੇਮਸ ਕੈਥੋਲਿਕ ਸਕੂਲ ਟੋਰੈਂਸ ਕੈਲੀਫੋਰਨੀਆ ਦੇ ਵਿੱਚ ਪ੍ਰਿੰਸੀਪਲ ਸੀ, ਉਸ ਨੇ ਇਹ ਪੈਸੇ ਉੱਥੋਂ ਚੋਰੀ ਕੀਤੇ ਤੇ ਉਹ ਗੈਂਬਲਿੰਗ ਦੇ ਲਈ ਵਰਤੇ। ਸੋ ਆਪਾਂ ਪਿਛਲੇ ਸਾਲਾਂ 'ਚ ਦੇਖਿਆ ਕਿਸ ਤਰ੍ਹਾਂ ਕੈਥੋਲਿਕ ਚਰਚਿਸ ਦੇ ਵਿੱਚ ਵੀ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਕਿੰਨੀ ਵੱਡੀ ਗਿਣਤੀ 'ਚ ਆਏ ਸੀ। ਸੋ ਇਹ ਬੀਬੀ ਦੇਖੋ ਆਪਣੇ ਆਪ 'ਚ ਤਾਂ ਨਨ ਸੀ, ਧਾਰਮਿਕ ਸੀ ਤੇ ਪ੍ਰਿੰਸੀਪਲ ਸੀ ਸਕੂਲ ਦੀ, ਤੇ ਫਿਰ ਵੀ $8.5 ਲੱਖ ਜਿਹੜਾ ਆ ਉਹ ਸਕੂਲ ਦਾ ਚੋਰੀ ਕਰ ਲਿਆ। ਉਹ ਕਾਹਦੇ ਵਾਸਤੇ? ਜੂਆ ਖੇਲਣ ਦੇ ਵਾਸਤੇ। ਉਸਨੇ ਗਿਲਟੀ ਵੀ ਮੰਨੀ ਹੈਗੀ ਆ, 1 ਕਾਊਂਟ ਆਫ ਵਾਇਰ ਫਰਾਡ ਤੇ ਮਨੀ ਲਾਂਡਰਿੰਗ ਦੇ ਵਿੱਚ। US ਦੇ ਡਿਸਟ੍ਰਿਕਟ ਕੋਰਟ ਜੱਜ ਓਟਿਸ ਡੀ ਰਾਈਟ 2 ਨੇ ਕਰਿਊਪਰ ਨੂੰ ਇਹ ਕਿਹਾ ਆ ਵੀ ਸਕੂਲ ਨੂੰ $8,35,000 ਵਾਪਸ ਦੇਵੇ। ਜੀ, ਇਸੇ ਹੀ ਤਰ੍ਹਾਂ ਦੀ ਇੱਕ ਕਹਿ ਲਓ ਵੀ ਇਸੇ ਹੀ ਦੇ ਨਾਲ ਜੁੜੀ ਹੋਈ ਖਬਰ ਦੇ ਵਿੱਚ ਰਿਟਾਇਰਡ ਪੋਪ ਜਿਹੜੇ ਬੈਨੇਡਿਕਟ ਜਿਹੜੇ 16 ਸੀਗੇ, ਉਹਨਾਂ ਨੇ ਹੁਣ ਮਾਫੀ ਦੇ ਲਈ ਗੁਹਾਰ ਲਾਈ ਆ। ਬੀਤੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਸਾਹਮਣੇ ਆਈ ਸੀ ਗੱਲ ਵੀ ਮਿਊਨਿਕ ਜਰਮਨੀ ਦੇ ਵਿੱਚ ਜਿਹੜੇ ਉੱਥੇ ਦੇ ਆਰਕ ਬਿਸ਼ਪ ਆ, ਉਸ ਦੇ ਉੱਤੇ ਇਹਨਾਂ ਨੇ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ, ਜਦ ਇਹ ਬਾਰ-ਬਾਰ ਰਿਪੋਰਟਸ ਤੇ ਚੀਜ਼ਾਂ ਖਬਰਾਂ ਕਨਫਰਮ ਹੋ ਰਹੀਆਂ ਸੀਗੀਆਂ ਵੀ ਉਸ ਨੇ ਬਹੁਤ ਭੈੜਾ ਵਿਵਹਾਰ ਬੱਚਿਆਂ ਦੇ ਨਾਲ ਜਿਹੜਾ ਉਹ ਕੀਤਾ, ਸੈਕਸ ਅਬਿਊਜ਼ ਦਾ ਜਿਹੜਾ ਉਹ ਸੀਗਾ। 94 ਸਾਲਾ ਇਹ ਸਾਬਕਾ ਜਿਹੜੇ ਪੋਪ ਆ, ਉਹਨਾਂ ਨੇ ਹੁਣ ਮਾਫੀ ਮੰਗੀ ਆ ਵੀ ਇਹ ਜਿਹੜਾ ਕਲਰਗੀ ਸੈਕਸ ਅਬਿਊਜ਼ ਕੇਸਿਸ ਹੈਗੇ ਆ, ਉਹਨਾਂ ਨੂੰ ਉਹਨਾਂ ਨੇ ਚੱਜ ਦੇ ਨਾਲ ਹੈਂਡਲ ਜਿਹੜਾ ਉਹ ਨਹੀਂ ਕੀਤਾ, ਪਰ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਪੱਧਰ ਦੇ ਉੱਤੇ ਕੋਈ ਵੀ
ਜਿਹੜੀ ਉਹ ਗਲਤੀ ਨਹੀਂ ਕੀਤੀ ਹੈਗੀ। ਬਸ ਇਹ ਵੀ ਮੈਂ ਇਸ ਨੂੰ ਚੰਗੇ ਤਰੀਕੇ ਦੇ ਨਾਲ ਨਜਿੱਠ ਨਹੀਂ ਸਕਿਆ। ਇਹਨਾਂ ਦੀ ਦਹਾਕਿਆਂ ਬੱਧੀ ਬਹੁਤ ਸਾਰੇ ਜਿਹੜੇ ਇੱਦਾਂ ਦੇ ਜਿਹੜੇ ਚਰਚਿਜ਼ ਹੈਗੇ ਆ, ਉਸ ਦੇ ਵਿੱਚੋਂ ਇੱਦਾਂ ਦੀਆਂ ਜਿਹੜੀਆਂ ਰਿਪੋਰਟਾਂ ਆ ਉਹ ਲਗਾਤਾਰ ਆ ਰਹੀਆਂ ਆ, ਤੇ ਹੁਣ ਇਹਨਾਂ ਨੇ ਮਾਫ਼ੀ ਮੰਗ ਕੇ ਆਪਣਾ ਕਹਿ ਲਓ ਵੀ ਪੱਲਾ ਝਾੜਨ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਆ। ਜਿਹੜੇ ਵਿਕਟਮ ਸੀਗੇ, ਪੀੜਤ ਸੀਗੇ, ਉਦੋਂ ਉਹਨਾਂ ਨੂੰ ਇਨਸਾਫ ਜਿਹੜਾ ਉਹ ਨਾ ਮਿਲ ਸਕਿਆ। ਜੀ। ਅਗਲੀ ਖਬਰ ਆਪਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਬਾਰੇ, ਜਿਹੜੀ ਟਰੱਕਰਸ ਦੀ ਸਟ੍ਰਾਈਕ ਆ ਉਹਦੇ ਬਾਰੇ ਡਿਸਕਸ ਕਰਦੇ ਜਾਈਏ। ਕੱਲ੍ਹ ਆਪਾਂ ਸਪੈਸ਼ਲ ਰਿਪੋਰਟ ਵੀ ਕੀਤੀ ਸੀ ਉਹਦੇ ਸੰਬੰਧ ਵਿੱਚ। ਅੱਜ ਖਬਰ ਆ ਰਹੀ ਆ, ਕੱਲ੍ਹ ਸ਼ਾਮੀ ਨਾਰਥ ਅਮਰੀਕਾ ਦਾ ਸਭ ਤੋਂ ਬਿਜ਼ੀਐਸਟ ਬਾਰਡਰ ਜਿਹੜਾ ਹੈਗਾ ਡੈਟਰੋਇਟ ਵਾਲਾ, ਕੈਨੇਡਾ ਤੇ USA ਦੇ ਵਿੱਚ, ਉਹ ਕਾਫੀ ਘੰਟੇ ਬੰਦ ਰਿਹਾ ਕਿਉਂਕਿ ਟਰੱਕਰਸ ਨੇ ਉੱਥੇ ਸ਼ਟਡਾਊਨ ਕਰ ਦਿੱਤਾ ਸੀ। ਟ੍ਰੈਫਿਕ ਬਿਲਡਅਪ ਕਹਿੰਦੇ I-75 ਤੇ ਬਹੁਤ ਲੰਮਾ ਟਾਈਮ ਬਣਿਆ ਰਿਹਾ। ਅੰਬੈਸਡਰ ਬ੍ਰਿਜ ਜਿਹੜਾ ਹੈਗਾ ਉੱਥੇ ਦੋਨਾਂ ਮੁਲਕਾਂ ਦੇ ਜਿਹੜਾ ਦੋਨਾਂ ਮੁਲਕਾਂ ਨੂੰ ਮਿਲਾਉਂਦਾ ਹੈਗਾ, 3 ਵਜੇ ਦੇ ਕਰੀਬ ਇਹ ਉੱਥੇ ਸ਼ੁਰੂ ਹੋਇਆ ਤੇ 8 ਵਜੇ ਤੱਕ ਬੰਦ ਰਿਹਾ। ਸੋ ਡੈਟਰੋਇਟ ਦੇ ਵਿੱਚ ਸੜਕਾਂ ਕਹਿੰਦੇ ਪੂਰੀ ਟ੍ਰੈਫਿਕ ਦੇ ਨਾਲ ਭਰੀਆਂ ਰਹੀਆਂ। ਤੇ ਗੁਆਂਢੀ ਮੁਲਕ ਦੇ ਲੀਡਰਸ ਤੇ ਆਪਣੇ ਅਮਰੀਕਾ ਦੇ ਲੀਡਰਸ ਦੇ ਵਿੱਚ ਹੁਣ ਕਾਫੀ ਜਿਹੜੀ ਆ ਸ਼ਬਦੀ ਜੰਗ ਵੀ ਸ਼ੁਰੂ ਹੋਈ ਹੈਗੀ ਆ, ਕਿਉਂਕਿ ਫਰੀਡਮ ਕੌਨਵਾਏ ਜਿਹੜਾ ਜਿਸ ਦਾ ਨਾਮ ਰੱਖਿਆ ਗਿਆ, ਟਰੱਕਰਸ ਜਿਹੜੇ ਉੱਥੇ ਸਟ੍ਰਾਈਕ ਕਰ ਰਹੇ ਆ, ਉਹਨਾਂ ਦੀ USA ਦੇ ਕਈ ਪੋਲੀਟੀਸ਼ੀਅਨਸ ਨੇ ਸਪੋਰਟ ਕੀਤੀ ਹੈਗੀ, ਇਲੋਨ ਮਸਕ ਨੇ ਸਪੋਰਟ ਕੀਤੀ ਹੈਗੀ ਆ। ਪਰ ਕੈਨੇਡਾ ਵਾਲੇ ਕਹਿੰਦੇ ਆ ਵੀ ਤੁਸੀਂ ਸਾਡੇ ਵਿੱਚ ਇੰਟਰਫੀਅਰ ਨਾ ਕਰੋ, ਇਹ ਫੋਰਨ ਇੰਟਰਫੀਅਰੈਂਸ ਹੈਗੀ ਆ, ਸੋ ਇਹ ਨਹੀਂ ਕਰਨੀ ਚਾਹੀਦੀ ਹੈਗੀ। ਦੂਸਰੇ ਪਾਸੇ CNN ਨੇ ਜਿਹੜੇ ਫਰੀਡਮ ਕੌਨਵਾਏ ਪ੍ਰੋਟੈਸਟ ਆ ਉਸ ਨੂੰ ਸਡੀਸ਼ਨ ਕਿਹਾ ਹੈਗਾ, ਤੇ ਇਹ ਵੀ ਕਿਹਾ ਆ ਵੀ ਥ੍ਰੈਟ ਟੂ ਡੈਮੋਕ੍ਰੇਸੀ ਆ। ਓਟਾਵਾ ਦੇ ਪੁਲਿਸ ਨੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਇੰਸੁਰੈਕਸ਼ਨ ਡਰਿਵਨ ਬਾਈ ਮੈਡਨੈਸ ਕਿਹਾ ਹੈਗਾ। ਸੋ ਕੱਲ੍ਹ ਮੈਂ ਪ੍ਰੈਸ ਕਾਨਫਰੰਸ ਵੀ ਦੇਖੀ ਸੀ, ਕਿਉਂਕਿ ਮੀਡੀਆ ਨੇ ਟੋਟਲੀ ਉਹਨਾਂ ਨੂੰ ਬਾਈਕਾਟ ਕੀਤਾ ਹੋਇਆ ਹੈ, ਉੱਥੇ ਦੇ ਮੀਡੀਆ ਨੇ ਮੋਸਟਲੀ। ਤੇ ਉਹ ਕਹਿੰਦੇ ਵੀ ਸਾਨੂੰ ਚਾਹੇ ਕੁੱਟਣ ਮਾਰਨ, ਅਸੀਂ ਕਿਸੇ ਤੇ ਕੋਈ ਹੱਥ ਨਹੀਂ ਚੱਕਾਂਗੇ। ਹਾਂ, ਇਹ ਠੀਕ ਆ ਵੀ ਇੰਨੇ ਪ੍ਰੋਟੈਸਟ ਦੇ ਵਿੱਚ 2-4 ਕੋਈ ਸ਼ਰਾਰਤੀ ਹੋ ਸਕਦੇ ਆ, ਪਰ ਉਹਨਾਂ ਨੇ ਸਾਰੇ ਕੈਨੇਡੀਅਨਸ ਨੂੰ, ਜਿਹੜੇ ਉਹਨਾਂ ਦੇ ਲੀਡਰ ਸੀਗੇ ਪ੍ਰੈਸ ਕਾਨਫਰੰਸ, ਉਹਨਾਂ ਨੇ ਇਹ ਕਿਹਾ ਵੀ ਰੈਡੀ ਰਹੋ, ਸਾਨੂੰ ਲੱਗਦਾ ਵੀ ਸਾਡੇ ਤੇ ਅਟੈਕ ਕੀਤਾ ਜਾਊਗਾ, ਕਿਉਂਕਿ ਉੱਥੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ। ਤੇ ਜੇ ਇੱਦਾਂ ਦੀ ਸਿਚੁਏਸ਼ਨ ਹੁੰਦੀ ਆ ਵੀ ਸਾਰੇ ਕੈਨੇਡੀਅਨ ਆਪਣੇ ਘਰਾਂ ਤੋਂ ਨਿਕਲ ਕੇ ਓਟਾਵਾ ਪਹੁੰਚ ਜਾਓ, ਇਹ ਉਹਨਾਂ ਨੇ ਲੋਕਾਂ ਨੂੰ ਜਿਹੜਾ ਮੈਸੇਜ ਦਿੱਤਾ ਹੈਗਾ। ਦੂਸਰੇ ਪਾਸੇ ਉੱਥੇ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹ ਵੀ ਬਹੁਤ ਔਖੇ ਆ, ਕਹਿੰਦੇ ਵੀ ਹੁਣ ਜੇ ਇੰਨਾ ਸਮਾਂ ਹੋ ਗਿਆ, ਹੁਣ 10 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਸ਼ਟਡਾਊਨ ਹੁੰਦਾ, ਸਪਲਾਈ ਚੇਨ ਦੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਇਸ ਵੇਲੇ ਆਊਗੀ, ਉਹਦੇ ਨਾਲ ਉੱਥੇ ਕੀਮਤਾਂ ਜਿਹੜੀਆਂ ਚੀਜ਼ਾਂ ਦੀਆਂ ਉਹ ਬਹੁਤ ਵੱਧ ਜਾਣਗੀਆਂ। ਜੀ, ਜਿਸ ਦਿਨ ਦੇ ਉੱਥੇ ਫਰੀਡਮ ਕੌਨਵਾਏ ਪਹੁੰਚਿਆ ਆ, ਉਸ ਦਿਨ ਤੋਂ ਕਹਿੰਦੇ ਹੌਂਕਿੰਗ ਜਿਹੜੀ ਉਹ ਬੰਦ ਨਹੀਂ ਹੋਈ। ਇੱਥੋਂ ਤੱਕ ਕਿ ਅਦਾਲਤ ਦੇ ਵਿੱਚ ਜਾ ਕੇ ਵੀ ਗਏ ਸੀਗੇ, ਤੇ ਉਹਨਾਂ ਨੇ ਕਿਹਾ ਸੀ ਵੀ ਹੌਂਕਿੰਗ ਬੰਦ ਕਰੋ, ਲੋਕਾਂ ਨੂੰ ਆਮ ਪਰੇਸ਼ਾਨ ਕਰਨਾ ਕਹਿੰਦੇ ਆ ਵੀ ਉਹ ਬੰਦ ਕੀਤਾ ਜਾਵੇ। ਪਰ ਅਜੇ ਵੀ ਹੌਂਕਿੰਗ ਜਿਹੜੀ ਚੱਲ ਰਹੀ ਆ। ਜਿਹੜੇ ਓਟਾਵਾ ਦੇ ਪੁਲਿਸ ਚੀਫ ਆ, ਉਹ ਇਹ ਕਹਿ ਰਹੇ ਆ, ਕਹਿੰਦੇ ਵੀ 20 ਗ੍ਰਿਫਤਾਰੀਆਂ ਜਿਹੜੀਆਂ ਹੁਣ ਤੱਕ ਅਸੀਂ ਕੀਤੀਆਂ ਆ, ਹੰਡਰਡਸ ਆਫ ਟਿਕਟਸ ਜਿਹੜੀਆਂ ਉਹ ਕਰ ਦਿੱਤੀਆਂ ਆ, 60 ਕ੍ਰਿਮੀਨਲ ਇਨਵੈਸਟੀਗੇਸ਼ਨਾਂ ਵੀ ਜਿਹੜੀਆਂ ਉਹਨਾਂ ਨੇ ਖੋਲ੍ਹੀਆਂ ਹੋਈਆਂ ਆ। ਅਜੇ ਤੱਕ ਵੀ ਇਹਨਾਂ ਨੇ ਜਿਹੜੀਆਂ ਟ੍ਰੈਫਿਕ ਹੈਗੀ ਆ, ਉਸ ਨੂੰ ਰੋਕ ਕੇ ਰੱਖਿਆ ਹੋਇਆ ਆ। ਕਹਿੰਦੇ ਵੀ ਬਿਗ ਰਿਗਸ ਤੇ ਕਾਰਸ ਜਿਹੜੀਆਂ ਆ ਉਹ ਲਗਾਤਾਰ ਉੱਥੇ ਡਟੀਆਂ ਹੋਈਆਂ ਆ ਪਿਛਲੇ ਕਈ ਦਿਨਾਂ ਤੋਂ। ਸੋ ਜਿਹੜਾ ਫਰੀਡਮ ਕੌਨਵਾਏ ਆ, ਉਹ ਟੋਟਲੀ ਜਿਹੜਾ ਉਹ ਚੱਲ ਰਿਹਾ। ਉੱਥੇ ਫਾਰ ਲੈਫਟ ਲੂਨੇਟਿਕ ਜਿਹੜਾ ਟਰੂਡੋ ਆ, ਉਸ ਨੂੰ ਜਿਹੜਾ ਉਹ ਆਖਿਆ ਜਾ ਰਿਹਾ। ਇੱਥੋਂ ਤੱਕ ਕਿ ਸਾਡੇ ਸਾਬਕਾ ਰਾਸ਼ਟਰਪਤੀ ਆ, ਉਹਨਾਂ ਨੇ ਵੀ ਸਟੇਟਮੈਂਟ ਦੇ ਵਿੱਚ ਇਹ ਜਿਹੜੇ ਸ਼ਬਦ ਉਹਨਾਂ ਦੇ ਲਈ ਵਰਤੇ ਸੀਗੇ। ਫਲੋਰੀਡਾ ਦੇ ਗਵਰਨਰ ਨੇ, ਜਿੱਦਾਂ ਤੁਸੀਂ ਕੱਲ੍ਹ ਵੀ ਦੱਸ ਰਹੇ ਸੀਗੇ, ਵੀ ਜਿਹੜੀ ਗੋ ਫੰਡ ਮੀ ਦੀ ਰੋਕਿਆ ਹੋਇਆ ਆ ਫੰਡ ਰੇਜ਼ਿੰਗ ਪਲੇਟਫਾਰਮ ਨੂੰ, ਉਸ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਉਹ ਮੰਗ ਕੀਤੀ ਆ ਵੀ ਕਿਸ ਆਧਾਰ ਦੇ ਉੱਤੇ ਇਹ ਕੀਤੀ ਆ। ਉੱਧਰ ਰਾਈਟ ਨਾਓ ਜਿੱਦਾਂ ਫੋਰਨ ਇੰਟਰਫੀਅਰੈਂਸ ਦੀ ਜਿਹੜੀ ਗੱਲ ਚੱਲ ਰਹੀ ਆ, ਉਹ ਰੌਲਾ ਜਿਹੜਾ ਓਟਾਵਾ ਦੇ ਵਿੱਚ ਪੂਰਨ ਤੌਰ ਦੇ ਉੱਤੇ ਜਿਹੜਾ ਚੱਲ ਰਿਹਾ ਵੀ ਭਾਈ ਦੇਖੋ ਵੀ ਇਹ ਕਿਹਨਾਂ ਤੋਂ ਪ੍ਰੇਰਿਤ ਹੋ ਕੇ ਜਿਹੜਾ ਇਹ ਸਾਰਾ ਕੁਛ ਕੀਤਾ ਜਾ ਰਿਹਾ ਹੈਗਾ। ਸੋ ਪਬਲਿਕ ਹੈਲਥ ਨੂੰ ਦੇਖਦੇ ਹੋਏ ਉੱਥੇ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਮੈਂਡੇਟਸ ਜਿਹੜੇ ਲੱਗੇ ਸੀ, ਮੈਂਡੇਟ ਇਹਨਾਂ ਦੇ ਉੱਤੇ ਵੀ ਜਿਹੜਾ ਉਹ ਲਾਇਆ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਇਹ ਕਾਫੀ ਜ਼ਿਆਦਾ ਪ੍ਰੋਟੈਸਟਰਸ ਆ ਉਹ ਇਕੱਠੇ ਹੋਏ, ਕਹਿੰਦੇ ਵੀ ਇਹ ਧੱਕਾ ਸਾਡੇ ਨਾਲ ਹੋਰ ਉਹ ਅਸੀਂ ਨਹੀਂ ਸਹਿਣਾ ਭਾਈ, ਅਸੀਂ ਜਿਹੜੀ ਆ ਸਾਨੂੰ ਆਜ਼ਾਦੀ ਚਾਹੀਦੀ ਇਹਨਾਂ ਮੈਂਡੇਟਸ ਤੋਂ।
ਬਹੁਤ ਸਾਰੇ ਇਹਨਾਂ ਦੇ ਵਿੱਚ ਅਜਿਹੇ ਲੋਕ ਵੀ ਸ਼ਾਮਿਲ ਨੇ ਜਿਹੜੇ ਵੈਕਸੀਨੇਟਡ ਵੀ ਆ, ਪਰ ਉਹ ਮੈਂਡੇਟ ਦੇ ਜਿਹੜੇ ਉਹ ਉਲਟ ਜੀ, ਸੀਗੇ। ਸੋ ਬਿਲਕੁਲ। ਇਸ ਕਰਕੇ ਜਿਹੜੇ ਆ ਲੋਕ ਉਹਨਾਂ ਦੇ ਨਾਲ ਸਪੋਰਟ ਵੀ ਉਹਨਾਂ ਨੂੰ ਮਿਲ ਰਹੀ ਹੈਗੀ ਆ। ਪਰ ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਹੈ, ਪਰ ਇੱਧਰ ਦੇ ਪੋਲੀਟੀਸ਼ੀਅਨ ਤੇ ਉੱਧਰ ਦੇ ਪੋਲੀਟੀਸ਼ੀਅਨਾਂ ਦੀ ਆਪਸ ਦੇ ਵਿੱਚ ਹੁਣ ਪੂਰੀ ਤਰ੍ਹਾਂ ਜਿਹੜੀ ਉਹ ਤਣੀ ਪਈ ਹੈਗੀ ਆ ਵੀ ਅੱਗੇ ਜਿਹੜਾ ਉਹ ਬਣਦਾ ਕੀ ਆ। ਕੈਨੇਡੀਅਨਸ ਜਿਹੜੇ ਆ ਉੱਥੇ ਵੀ ਇਸ ਚੀਜ਼ ਨੂੰ ਲੈ ਕੇ ਡਿਵੀਜ਼ਨ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ। ਕਈ ਲੋਕ ਹੱਕ 'ਚ ਆ, ਕਈ ਲੋਕ ਜਿਹੜੇ ਆ ਇਸ ਦੇ ਵਿੱਚ ਅਗੇਂਸਟ ਵੀ ਆ। ਪਰ ਇਹ ਆ ਵੀ ਇਹਨਾਂ ਨੇ ਹੁਣ ਸੁਰਖੀਆਂ ਜਿਹੜੀਆਂ ਉਹ ਬਟੋਰ ਰਹੇ ਨੇ ਤੇ ਇੱਦਾਂ ਦੀਆਂ ਭਾਵਨਾਵਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਮੈਂਡੇਟਸ ਦੇ ਉਲਟ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਆ। ਕਹਿੰਦੇ ਵੀ ਇਸ ਨੂੰ ਦੇਖ ਕੇ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਹੁਣ ਹੌਸਲਾ ਜਿਹਾ ਜਿਹੜਾ ਉਹ ਵਧਿਆ ਆ ਤੇ ਉੱਧਰ ਵੀ ਉਹ ਤਿਆਰੀਆਂ ਜਿਹੜੀਆਂ ਉਹ ਖਿੱਚ ਰਹੇ ਆ ਵੀ ਆਸਟ੍ਰੇਲੀਆ ਵਿੱਚ ਵੀ ਆਪਾਂ ਕੁਛ ਨਾ ਕੁਛ ਇੱਦਾਂ ਦਾ ਕੀਤਾ ਜਾਵੇ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਖਤੀ ਆ ਪੂਰੇ ਦੁਨੀਆ ਭਰ ਦੇ ਮੁਲਕਾਂ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਉੱਥੇ ਰਹੀ ਹੈਗੀ ਆ ਤੇ ਉੱਥੇ ਦੀ ਸਰਕਾਰ ਆਪਣੇ ਵੱਲੋਂ ਕਹਿੰਦੇ ਵੀ ਅਸੀਂ ਬੜੇ ਚੁਕੰਨੇ ਜਿਹੜੇ ਉਹ ਹੋ ਕੇ ਤੁਰ ਰਹੇ ਆ ਵੀ ਕੋਈ ਇੱਦਾਂ ਦੀ ਜਿਹੜੇ ਪ੍ਰੋਟੈਸਟ ਆ ਉਹ ਉੱਥੇ ਨਾ ਹੋ ਸਕਣ। ਪਰ ਅਜਿਹੇ ਮੁਲਕਾਂ ਦੇ ਵਿੱਚ ਪ੍ਰੋਟੈਸਟ ਕਰਨ ਦੀ ਆਜ਼ਾਦੀ ਆ, ਤੁਸੀਂ ਕਿਸੇ ਦੀ ਆਵਾਜ਼ ਇੱਦਾਂ ਉਹ ਦੱਬ ਨਹੀਂ ਸਕਦੇ, ਤੁਸੀਂ ਉਸ ਦੇ ਹੱਕ ਜਾਂ ਅਗੇਂਸਟ ਦੇ ਵਿੱਚ ਜਿਹੜਾ ਉਹ ਜ਼ਰੂਰ ਹੋ ਸਕਦੇ ਹੁੰਦੇ ਆ। ਜੀ, ਸੋ ਕਨਵੇ ਟੂ ਕੈਨਬਰਾ ਇਹ ਆਸਟ੍ਰੇਲੀਆ 'ਚ ਹੋਣ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਵਿੱਚ ਵੀ ਕਹਿੰਦੇ ਵੀ ਕਨਵੇ ਆਫ ਕਾਰਸ ਤੇ ਕੈਂਪਰ ਬੈਨਸ ਨੇ ਕਈ ਸਟੇਟਸ ਨੂੰ ਰੋਕ ਰੱਖਿਆ ਜਿਹੜੀਆਂ ਪਾਰਲੀਮੈਂਟ ਦੇ ਲਾਗੇ ਸੀਆਂ। ਯੂਰਪ ਦੇ ਵਿੱਚ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਟੈਸਟ ਹੋ ਰਹੇ ਆ। ਆਪਣੇ ਸਾਡੇ ਖੁਦ ਦੇ ਮੁਲਕ ਅਲਾਸਕਾ ਦੇ ਵਿੱਚ ਐਤਵਾਰ ਨੂੰ 100 ਤੋਂ ਵੱਧ ਟਰੱਕ ਡਰਾਈਵਰਸ ਐਂਕਰੇਜ ਦੇ ਵਿੱਚ ਇਕੱਠੇ ਹੋਏ, ਉਹਨਾਂ ਨੇ ਸਪੋਰਟ ਕੀਤੀ ਹੈਗੀ ਆ। ਓਟਾਵਾ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਹੈਗੇ ਆ, ਐਂਕਰੇਜ ਡੇਲੀ ਨਿਊਜ਼ ਦੇ ਮੁਤਾਬਕ ਉੱਥੇ ਦੇ ਰਿਪਬਲਿਕਨ ਮੇਅਰ ਡੇਵ ਬ੍ਰੌਨਸਨ ਤੇ ਯੂਐਸ ਸੈਨੇਟਰ ਡੈਨ ਸੁਲੀਵਾਨ ਉਹਨਾਂ ਨੇ ਵੀ ਇਸ ਈਵੈਂਟ ਨੂੰ ਅਟੈਂਡ ਕੀਤਾ ਹੈਗਾ। ਸਰੋਤਿਆਂ ਨੂੰ ਇੱਕ ਵਾਰ ਫਿਰ ਦੱਸਦੀ ਜਾਈਏ ਵੀ ਜਿਹੜਾ ਇਹ ਪ੍ਰੋਟੈਸਟ ਆ ਇਹਦਾ ਕਾਰਨ ਟਰੱਕਰਸ ਦਾ ਮੇਨ ਇਹ ਆ ਵੀ ਜਿਹੜੇ ਟਰੱਕਰਸ ਅਮਰੀਕਾ ਤੋਂ ਕੈਨੇਡਾ ਤੇ ਕੈਨੇਡਾ ਤੋਂ ਅਮਰੀਕਾ ਜਾ ਰਹੇ ਆ ਉਹਨਾਂ ਦੇ ਲਈ ਇਹ ਕੰਪਲਸਰੀ ਆ ਵੀ ਤੁਹਾਨੂੰ ਵੈਕਸੀਨ ਲਵਾਉਣਾ ਚਾਹੀਦਾ। ਸੋ ਟਰੱਕਰਸ ਜਿਹੜੇ ਆ ਕੈਨੇਡਾ ਦੇ ਵਿੱਚ 90% 85 ਤੋਂ 90% ਟਰੱਕਰਸ ਵੈਕਸੀਨੇਟਡ ਆ। ਸੋ ਬਹੁਤ ਸਾਰੇ ਪ੍ਰੋਟੈਸਟਰਸ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਵੈਕਸੀਨੇਟਡ ਹੈਗੇ ਪਰ ਮੈਂਡੇਟ ਦੇ ਅਸੀਂ ਉਲਟ ਆ। ਅਮਰੀਕਾ ਦੇ ਵਿੱਚ ਯੂਐਸ ਦੀ ਸੁਪਰੀਮ ਕੋਰਟ ਨੇ ਮੈਂਡੇਟ ਦੇ ਅਗੇਂਸਟ ਆਪਣਾ ਫੈਸਲਾ ਦਿੱਤਾ ਹੈ ਵੀ ਤੁਸੀਂ ਕਿਸੇ ਦੇ ਉੱਤੇ ਧੱਕੇ ਨਾਲ ਨਹੀਂ ਵੈਕਸੀਨ ਲਵਾ ਸਕਦੇ, ਪਰ ਹਾਂ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ ਕੰਪਲਸਰੀ ਹੋਣਾ ਚਾਹੀਦਾ ਕਿਉਂਕਿ ਉਹ ਆਮ ਲੋਕਾਂ ਦੀ ਜਿਹੜੀ ਆ ਟੇਕ ਕੇਅਰ ਕਰਦੇ ਹੈਗੇ ਹਸਪਤਾਲਾਂ ਦੇ ਵਿੱਚ। ਜੀ। ਰਾਸ਼ਟਰਪਤੀ ਬਾਈਡਨ ਦੇ ਜਿਹੜੇ ਟੌਪ ਦੇ ਸਾਇੰਸ ਦੇ ਐਡਵਾਈਜ਼ਰ ਐਰਿਕ ਲੈਂਡਰ ਆ ਉਹ ਅਸਤੀਫਾ ਦੇ ਗਏ ਹੈਗੇ ਆ। ਕੱਲ ਰਾਤੀ ਜਿਹੜਾ ਆ ਉਹਨਾਂ ਦਾ ਅਸਤੀਫਾ ਆਇਆ। ਕਹਿੰਦੇ ਵਾਈਟ ਹਾਊਸ ਨੂੰ ਕੋਈ ਜਵਾਬ ਨਹੀਂ ਸੀ ਆ ਰਿਹਾ ਵੀ ਇਹ ਕਿਉਂ ਛੱਡ ਕੇ ਪ੍ਰਸ਼ਾਸਨ ਨੂੰ ਜਾ ਰਹੇ ਆ। ਹੁਣ ਆ ਰਹੀਆਂ ਰਿਪੋਰਟਾਂ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਵੀ ਇਹ ਜਿਹੜੇ ਸਾਇੰਸ ਐਡਵਾਈਜ਼ਰ ਐਰਿਕ ਲੈਂਡਰ ਆ ਉਹਨਾਂ ਨੇ ਆਪਣੇ ਜਿਹੜੇ ਸਬੋਰਡੀਨੇਟ ਸੀ ਉਹਨਾਂ ਦੇ ਅਧੀਨ ਕੰਮ ਕਰਨ ਵਾਲੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਅਪਮਾਨਿਤ ਜਿਹੜਾ ਉਹ ਕਰਦੇ ਰਹੇ ਆ ਤੇ ਕਹਿੰਦੇ ਵੀ ਉਹਨਾਂ ਨੇ ਐਕਨੋਲੇਜ ਕੀਤਾ ਵੀ ਮੈਂ ਮਿਸਟਰੀਟ ਕੀਤਾ ਹੈਗਾ ਆਪਣੇ ਸਬੋਰਡੀਨੇਟਸ ਨੂੰ ਤੇ ਹੁਣ ਜਿਹੜੀ ਉਹ ਮਾਫੀ ਮੰਗ ਰਹੇ ਆ ਤੇ ਮਾਫੀ ਮੰਗਦੇ ਨਾਲ ਜਿਹੜਾ ਆ ਉਹ ਅਸਤੀਫਾ ਵੀ ਜਿਹੜਾ ਉਹ ਦੇ ਗਏ ਹੈਗੇ ਆ। ਸੋ ਕਹਿੰਦੇ ਆ ਵੀ ਇਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਰਾਸ਼ਟਰਪਤੀ ਬਾਈਡਨ ਨੇ ਆਪਣੇ ਕਹਿ ਲਓ ਵੀ ਪ੍ਰਸ਼ਾਸਨ ਦੇ ਵਿੱਚ ਲੈ ਕੇ ਆਂਦਾ ਸੀਗਾ ਵੀ ਅਸੀਂ ਜੀ ਪੂਰੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਵਾਈਟ ਹਾਊਸ ਨੂੰ ਜਿਹੜਾ ਉਹ ਚਲਾਉਣਾ ਆ। ਇੰਟਰਨਲ ਰਿਵਿਊ ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਹੀ ਜਿਹੜਾ ਕੀਤਾ ਤੇ ਉਸ ਦੇ ਵਿੱਚ ਹੀ ਕਹਿੰਦੇ ਵੀ ਇਹਨਾਂ ਨੂੰ ਇਹ ਐਵੀਡੈਂਸ ਮਿਲੇ ਵੀ ਜਿਹੜੇ ਲੈਂਡਰ ਆ ਆਫਿਸ ਆਫ ਸਾਇੰਸ ਐਂਡ ਟੈਕਨੋਲੋਜੀ ਪਾਲਿਸੀ ਦੇ ਡਾਇਰੈਕਟਰ ਆ ਉਹਨਾਂ ਨੇ ਬਹੁਤ ਜ਼ਿਆਦੀਆਂ ਵਾਇਓਲੇਸ਼ਨਸ ਇਸ ਹਿਸਾਬ ਦੇ ਨਾਲ ਕੀਤੀਆਂ ਵੀ ਆਪਣੇ ਸਟਾਫ ਨੂੰ ਬੁਲੀ ਕੀਤਾ ਹੈਗਾ ਆ। ਸੋ ਇਹ ਹੁਣ ਅਸਤੀਫਾ ਜਿਹੜਾ ਆ ਉਸ ਮੌਕੇ ਆਇਆ ਆ ਵਾਈਟ ਹਾਊਸ ਦੇ ਵਿੱਚੋਂ ਪ੍ਰਸ਼ਾਸਨ ਚੋਂ ਜਦੋਂ ਉਹ ਪੂਰੇ ਦਿਨ ਇਹ ਐਕਸਪਲੇਨ ਕਰਨ ਦੇ ਵਿੱਚ ਨਾਕਾਮਯਾਬ ਰਹੇ ਵੀ ਉਹ ਕਵਿਟ ਕਰ ਰਹੇ ਨੇ ਕਿ ਉਹਨਾਂ ਨੂੰ ਫਾਇਰ ਕੀਤਾ ਜਾ ਰਿਹਾ ਆ। ਜੀ, ਅਗਲੀ ਖਬਰ ਓਲੰਪਿਕਸ ਤੋਂ ਆ ਰਹੀ ਹੈ। ਓਲੰਪਿਕਸ ਦੀਆਂ ਗੇਮਸ ਆਲਰੇਡੀ ਸ਼ੁਰੂ ਹੋ ਗਈਆਂ। ਅਮਰੀਕਾ ਤੋਂ ਆਈਲੀਨ ਗੂ ਸੈਨ ਫਰਾਂਸਿਸਕੋ ਬੇ ਏਰੀਏ ਤੋਂ ਜਿਹੜੀ ਸਟੈਨਫੋਰਡ ਯੂਨੀਵਰਸਿਟੀ ਜਾਂਦੀ ਆ ਉਸ ਨੇ ਇੱਕ ਗੋਲਡ ਮੈਡਲ ਜਿੱਤਿਆ ਹੈਗਾ। 18 ਸਾਲਾਂ ਦੀ
ਉਹ ਹੈਗੀ ਆ 200 ਫੁੱਟ ਦਾ ਜੰਪ ਉਸਨੇ ਕੀਤਾ ਹੈਗਾ। ਤੇ ਪਰ ਉਹਦਾ ਵਿਰੋਧ ਆ ਚਾਈਨਾ ਵਾਲੇ ਬਹੁਤ ਕਰ ਰਹੇ ਆ, ਕਿਉਂਕਿ ਉਹ ਓਰੀਜਨਲੀ ਚਾਈਨਾ ਤੋਂ ਆ ਤੇ ਉਸ ਨੂੰ ਉਹ ਇੱਕ ਤਰ੍ਹਾਂ ਨਾਲ ਟ੍ਰੇਟਰ ਵੀ ਕਹਿ ਰਹੇ ਹੈਗੇ ਆ। ਕਹਿੰਦੇ ਵੀ ਉਹ ਇਹ ਗੱਲ ਜੁਦੀ ਆ ਵੀ ਅਮਰੀਕਾ 'ਚ ਰਹਿੰਦੀ ਆ ਤੇ ਅਮਰੀਕਾ ਨੂੰ ਰਿਪ੍ਰੈਜ਼ੈਂਟ ਕੀਤਾ, ਪਰ ਜਦ ਕਿ ਉਹਦੀ ਮਦਰ ਚਾਈਨਾ ਤੋਂ ਹੈਗੀ ਆ। ਤੇ ਇਹ ਇੱਕ ਕਹਿੰਦੇ ਵੀ ਵੱਡੀ ਉੱਥੇ ਗੱਲਬਾਤ ਚੱਲ ਰਹੀ ਹੈ ਇਸ ਟਾਈਮ। ਚਾਈਨੀਜ਼ ਮੂਲ ਦੇ ਲੋਕ ਉਸ ਤੋਂ ਬਹੁਤ ਔਖੇ ਹੈਗੇ ਆ। ਜੀ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੇ ਏਰੀਏ ਦੀ ਇੱਕ ਕਾਫੀ ਵੈਲਦੀ ਕਮਿਊਨਿਟੀ ਹੈਗੀ ਆ। ਉਹਨਾਂ ਦੀ ਮਾਊਂਟੇਨ ਲਾਇਨਸ ਨੂੰ ਲੈ ਕੇ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਵੀ ਅਸੀਂ ਆਪਣੇ ਇਸ ਇਲਾਕੇ ਨੂੰ, ਜਿਹੜਾ ਵੁੱਡਸਾਈਡ ਟਾਊਨ ਆਫ ਵੁੱਡਸਾਈਡ ਆ ਸੈਨ ਮਟੇਓ ਕਾਊਂਟੀ ਦੇ ਵਿੱਚ, ਵੀ ਅਸੀਂ ਇਸ ਨੂੰ ਮਾਊਂਟੇਨ ਲਾਇਨ ਹੈਬੀਟੈਟ ਐਲਾਨ ਰਹੇ ਹਾਂ। ਇੱਦਾਂ ਐਲਾਨ ਕਰਨ ਦੇ ਨਾਲ ਜਿਹੜੀ ਨਵੀਂ ਉੱਥੇ ਡਿਵੈਲਪਮੈਂਟ ਆ, ਹਾਊਸਿੰਗ ਡਿਵੈਲਪਮੈਂਟਸ ਆ, ਉਸ ਦੇ ਉੱਤੇ ਫਿਰ ਬੈਨ ਲੱਗ ਜਾਂਦਾ ਆ। ਇਸ ਤੋਂ ਬਾਅਦ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਆ, ਉਹਨਾਂ ਨੇ ਵੀ ਬੜੇ ਗੁੱਸੇ ਵਾਲੀ ਜਿਹੜੀ ਚਿੱਠੀ ਇਹਨਾਂ ਨੂੰ ਜਿਹੜੀ ਉਹ ਲਿਖੀ ਆ, ਤੇ ਹੁਣ ਕਹਿੰਦੇ ਆ ਵੀ ਸ਼ਾਇਦ ਵੁੱਡਸਾਈਡ ਵਾਲਿਆਂ ਦੀ ਲੋਕਾਂ ਦੀ ਖਾਸ ਕਰਕੇ ਜਿਹੜੇ ਉਹਨਾਂ ਦੇ ਲੀਡਰਸ ਆ, ਉਹਨਾਂ ਦੀ ਵੀ ਅਕਲ ਟਿਕਾਣੇ ਜਿਹੜੀ ਉਹ ਆ ਰਹੀ ਆ ਵੀ ਭਾਈ ਇੱਦਾਂ ਕਰਕੇ ਜਿਹੜਾ ਉਹ ਸਾਡਾ ਸਰਦਾ ਨਹੀਂ ਆ। ਤੇ ਕਹਿੰਦੇ ਵੀ ਇਹ ਜਿਹੜਾ ਆਪਣਾ ਬੈਨ ਕੀਤਾ ਇਹਨਾਂ ਨੇ ਲਾਇਆ ਸੀਗਾ ਹਾਊਸਿੰਗ ਡਿਵੈਲਪਮੈਂਟਸ ਦੇ ਉੱਤੇ, ਉਸ ਨੂੰ ਜਿਹੜਾ ਉਹ ਉਠਾਉਣ ਜਾ ਰਹੇ ਆ। ਕਹਿੰਦੇ ਆ ਵੀ ਇਹ ਮੰਨਦੇ ਆ ਵੀ ਭਾਈ ਸਾਡੇ ਕੋਲੋਂ ਇਹ ਇਸ ਤਰੀਕੇ ਦੇ ਨਾਲ ਕਹਿ ਕੇ ਜਿਹੜੀ ਉਹ ਗਲਤੀ ਹੋਈ ਆ। ਲੋਕਲ ਅਧਿਕਾਰੀ ਉਹਨਾਂ ਨੇ ਇਹ ਕਲੇਮ ਕਰਤਾ ਸੀ ਕੁਝ ਸਮਾਂ ਪਹਿਲਾਂ ਵੀ ਸਾਡਾ ਜਿਹੜਾ ਸ਼ਹਿਰ ਆ ਉਹ ਮਾਊਂਟੇਨ ਲਾਇਨਸ ਦੇ ਲਈ ਹੈਬੀਟੈਟ ਜਿਹੜਾ ਉਹ ਹੈਗਾ ਆ। ਜਦ ਕਿ ਮਾਊਂਟੇਨ ਲਾਇਨਸ ਨੂੰ ਅਜੇ ਤੱਕ ਸੂਬੇ ਦੇ ਜਿਹੜੇ ਲਿਸਟ ਹੁੰਦੀ ਹੈ ਐਂਡੇਂਜਰਡ ਸਪੀਸੀਜ਼ ਆ, ਉਸ ਦੇ ਵਿੱਚ ਨਹੀਂ ਸੀ ਪਾਇਆ ਗਿਆ, ਬਲਕਿ ਇੱਕ ਥ੍ਰੈਟਨਡ ਸਪੀਸੀਜ਼ ਦੇ ਵਿੱਚ ਰੱਖਿਆ ਗਿਆ ਸੀਗਾ। SB9 ਬਿੱਲ ਦੇ ਤਹਿਤ ਜੇ ਕੋਈ ਇਲਾਕਾ ਜਿੱਥੇ ਕੋਈ ਐਂਡੇਂਜਰਡ ਸਪੀਸੀਜ਼ ਰਹਿੰਦੀ ਆ ਤਾਂ ਫਿਰ ਉੱਥੇ ਨਵੀਂ ਹਾਊਸਿੰਗ ਡਿਵੈਲਪਮੈਂਟ ਦੇ ਉੱਤੇ ਰੋਕ ਜਿਹੜੀ ਉਹ ਲੱਗ ਜਾਂਦੀ ਆ। ਪਰ ਸਟੇਟ ਦੇ ਲਿਸਟ ਦੇ ਵਿੱਚ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸੈਲਫ ਪ੍ਰੋਕਲੇਮ ਜਿਹੜਾ ਉਹ ਕਰ ਲਿਆ ਸੀਗਾ। ਸੋ ਬੌਂਟੇ ਹੁਣਾਂ ਦੀ ਚਿੱਠੀ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਹੁਣ ਇਹ ਜਿਹੜਾ ਆਪਣੇ ਪੱਧਰ ਦੇ ਉੱਤੇ ਲਾਇਆ ਗਿਆ ਇਸ ਟਾਊਨ ਦੇ ਵੱਲੋਂ ਬੈਨ ਆ, ਉਸ ਨੂੰ ਉਹ ਹੁਣ ਹਟਾਉਣ ਜਾ ਰਹੇ ਹੈਗੇ ਨੇ। ਜੀ, ਬਿਲਕੁਲ ਇਹ ਸਾਰਾ ਕੁਛ SB9 ਨੂੰ ਲੈ ਕੇ ਹੈਗਾ। ਸਰੋਤਿਆਂ ਨੂੰ ਪਤਾ ਹੈ ਵੀ ਕੈਲੀਫੋਰਨੀਆ ਦੀ ਅਸੈਂਬਲੀ ਨੇ, ਸੈਨੇਟ ਨੇ, ਗਵਰਨਰ ਨੇ ਸਾਈਨ ਕਰਤੇ ਵੀ ਸਿੰਗਲ ਫੈਮਿਲੀ ਹੋਮ ਦੇ ਵਿੱਚ ਤੁਸੀਂ ਪਿੱਛੇ ADU ਯੂਨਿਟ ਰੱਖ ਸਕਦੇ ਆ, ਕਈ ਜਗ੍ਹਾ ਤੁਸੀਂ 4 ਯੂਨਿਟ ਵੀ ਰੱਖ ਸਕਦੇ ਆ। ਇਹ ਵੁੱਡਸਾਈਡ ਦੇ ਅਮੀਰ ਲੋਕ ਆ, ਅਮਰੀਕਾ ਦਾ ਸਭ ਤੋਂ ਰਿਚੈਸਟ ਟਾਊਨ ਹੈਗਾ। ਐਵਰੇਜ ਘਰ ਦੀ ਪ੍ਰਾਈਸ ਰਾਜਕਰਮਵੀਰ ਸਿੰਘ ਜੀ ਉੱਥੇ 5 ਮਿਲੀਅਨ ਦੇ ਕਰੀਬ ਆ। ਸੋ ਚਾਹੁੰਦੇ ਨਹੀਂ ਵੀ ਸਾਡੇ ਘਰਾਂ ਦੇ ਪਿੱਛੇ ਕੋਈ ਹੋਰ ਹੋਰ ਘਰ ਯੂਨਿਟ ਬਣ ਬਣਾ ਕੇ ਟ੍ਰੈਫਿਕ ਵਧਾਇਆ ਜਾਵੇ। ਸੋ ਇਹ ਇਕੱਲਾ ਨਹੀਂ, ਬਹੁਤ ਸਾਰੇ ਹੋਰ ਵੀ ਇੱਦਾਂ ਦੇ ਸ਼ਹਿਰ ਬੇ ਏਰੀਏ ਦੇ ਵਿੱਚ ਕੋਸ਼ਿਸ਼ ਕਰ ਰਹੇ ਆ, ਪਰ ਲੱਗਦਾ ਨਹੀਂ, ਕਿਉਂਕਿ ਲੋਕਾਂ ਨੂੰ ਜਿਹੜੇ ਆ ਘਰਾਂ ਦੀਆਂ ਪ੍ਰਾਈਸਾਂ, ਰੈਂਟ ਇੰਨੇ ਮਹਿੰਗੇ ਹੋਏ ਆ, ਉਹਨਾਂ ਤੋਂ ਪਤਾ ਨਹੀਂ ਲੱਗ ਰਿਹਾ ਵੀ ਕਿਸ ਤਰ੍ਹਾਂ ਆਪਾਂ ਰਹਿਣਾ ਹੈ ਇਸ ਮੁਲਕ ਦੇ ਵਿੱਚ। ਤੇ ਅਗਲੀ ਖਬਰ ਵੱਲ ਚੱਲੀਏ। USA ਦੇ ਵਿੱਚ ਕਹਿੰਦੇ ਭਈ ਡਰੱਗ ਓਵਰਡੋਜ਼ US ਦੀ ਇਕੋਨਮੀ ਨੂੰ $1 ਟ੍ਰਿਲੀਅਨ 1 ਸਾਲ ਦੇ ਵਿੱਚ ਕੋਸਟ ਕਰਦੀ ਆ। ਇਹ ਗਵਰਨਮੈਂਟ ਨੇ ਨਵੀਆਂ ਰਿਪੋਰਟਸ ਦਿੱਤੀਆਂ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆਇਆ ਹੈਗਾ। US ਕਮਿਸ਼ਨ ਔਨ ਕੰਬੈਟਿੰਗ ਸਿੰਥੈਟਿਕ ਓਪੀਓਇਡ ਟ੍ਰੈਫਿਕਿੰਗ, ਇਹਨਾਂ ਨੇ ਇਹ ਰਿਪੋਰਟ ਅੱਜ ਸਵੇਰੇ ਹੀ ਪਬਲਿਸ਼ ਕੀਤੀ ਹੈਗੀ ਆ। 1 ਲੱਖ ਦੇ ਕਰੀਬ ਲੋਕ ਡਰੱਗ ਓਵਰਡੋਜ਼ ਦੇ ਨਾਲ ਪਿਛਲੇ 12 ਮਹੀਨਿਆਂ ਦੇ ਵਿੱਚ ਮਰੇ ਹੈਗੇ ਆ ਜੀ, ਜੂਨ 2020 ਤੋਂ ਲੈ ਕੇ ਜੂਨ 2021 ਤਾਈਂ। ਸੋ ਇਹ ਬਹੁਤ ਵੱਡਾ ਨੰਬਰ ਹੈ। ਕਹਿੰਦੇ ਵੀ 30% ਉਸ ਤੋਂ ਪਹਿਲੇ 1 ਸਾਲ ਨਾਲੋਂ, ਸੋ 19 ਤੋਂ 20 ਤੋਂ ਨਾਲੋਂ 20 ਤੋਂ ਲੈ ਕੇ ਸੰਨ 2020 ਜੂਨ ਤੋਂ ਲੈ ਕੇ ਜੂਨ 2021 ਤੱਕ 30% ਡਰੱਗ ਓਵਰਡੋਜ਼ ਨਾਲ ਲੋਕਾਂ ਦੇ ਮਰਨ ਦੀ ਜਿਹੜੀ ਗਿਣਤੀ ਵਧੀ ਹੈਗੀ ਆ। ਤੇ ਇਕੋਨਮੀ ਨੂੰ $1 ਟ੍ਰਿਲੀਅਨ ਇਹ ਕੋਸਟ ਕਰਦਾ, ਕਿਉਂਕਿ ਫਿਰ ਲੋਕ ਹਸਪਤਾਲਾਂ ਦੇ ਵਿੱਚ ਜਾਂਦੇ ਆ, ਉੱਥੇ ਕਿੰਨਾ ਜਿਹੜਾ ਖਰਚਾ ਹੁੰਦਾ ਹੈਗਾ। ਸੋ ਇਹ ਬਹੁਤ ਵੱਡਾ ਜਿਹੜਾ ਨੰਬਰ ਆਇਆ ਆ। 2018 ਦੇ ਵਿੱਚ ਵਾਈਟ ਹਾਊਸ ਦੇ ਕਾਊਂਸਲ ਆਫ ਇਕਨੋਮਿਕ ਐਡਵਾਈਜ਼ਰ ਨੇ ਇਹ ਕਿਹਾ ਸੀ ਵੀ ਉਸ ਟਾਈਮ ਦੇ ਉੱਤੇ $696 ਬਿਲੀਅਨ ਖਰਚ ਹੁੰਦਾ ਸੀ ਇਸ ਨੂੰ ਹੈਂਡਲ ਕਰਨ ਦੇ ਲਈ, ਜਿਹੜੀਆਂ ਇੰਨੀਆਂ ਮੌਤਾਂ ਹੋ ਰਹੀਆਂ, ਜੋ ਕਿ ਹੁਣ ਪਹੁੰਚ ਕੇ $1 ਟ੍ਰਿਲੀਅਨ ਤੱਕ ਚਲਾ ਗਿਆ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਇਲਿਸਿਟ ਡਰੱਗਸ ਟ੍ਰੇਡ ਨੂੰ ਇੱਕ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤਾ ਸੀ ਦਸੰਬਰ ਦੇ ਵਿੱਚ।
2017 ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਅਮਰੀਕਾ ਦਾ ਜਿਹੜਾ ਓਪੀਓਇਡ ਐਪੀਡੈਮਿਕ ਆ ਉਸ ਨੂੰ ਪਬਲਿਕ ਹੈਲਥ ਐਮਰਜੈਂਸੀ ਦੱਸਿਆ ਸੀ। ਇਸ ਨੂੰ ਇੱਕ ਤਰ੍ਹਾਂ ਨਾਲ ਨੈਸ਼ਨਲ ਸ਼ੇਮ ਦੱਸਿਆ ਸੀ। ਮੈਂ ਅੱਗੇ ਵੀ ਇੱਕ ਦਿਨ ਖਬਰ ਸਾਂਝੀ ਕੀਤੀ ਸੀ ਵੀ ਫ੍ਰਿਜ਼ਨੋ ਦੇ ਵਿੱਚ ਉੱਥੇ ਦੀ ਪੁਲਿਸ ਕਹਿ ਰਹੀ ਆ ਵੀ ਜਿੰਨੀ ਵੀ ਇਹ ਸਿੰਥੈਟਿਕ ਡਰੱਗਸ ਹੈਗੀਆਂ ਉੱਥੇ ਸੜਕਾਂ ਤੇ ਮਿਲ ਰਹੀਆਂ 40% ਤੋਂ ਵੱਧ ਉਹਨਾਂ ਦੇ ਉੱਤੇ ਫੈਂਟਲਿਨ ਲੱਗੀ ਹੋਈ ਆ, ਤੇ ਫੈਂਟਲਿਨ ਬਹੁਤ ਹੀ ਖਤਰਨਾਕ ਡਰੱਗ ਆ, ਉਹਦੇ ਨਾਲ ਬੰਦੇ ਦੀ ਇਮੀਡੀਏਟਲੀ ਮੌਤ ਹੋ ਜਾਂਦੀ ਆ। ਜੀ, ਉਹਦੀ ਥੋੜ੍ਹੀ ਜਿਹੀ ਵੀ ਜ਼ਿਆਦਾ ਲਈ ਗਈ ਮਾਤਰਾ ਆ, ਉਹ ਓਵਰਡੋਜ਼ ਦਾ ਕਾਰਨ ਬਣਦੀ ਆ ਤੇ ਫੈਂਟਨਿਲ ਦੀ ਓਵਰਡੋਜ਼ ਘਾਤਕ ਸਾਬਤ ਹੁੰਦੀ ਆ। ਸੋ ਸੈਂਟਰਲ ਵੈਲੀ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਇਹ ਇੱਕ ਵੱਡੀ ਜਿਹੜੀ ਸਮੱਸਿਆ ਦੇ ਵਜੋਂ ਜਿਹੜਾ ਇਸ ਟਾਈਮ ਉੱਭਰ ਕੇ ਸਾਹਮਣੇ ਆ ਰਿਹਾ ਹੈਗਾ ਆ। ਜਸਟਿਸ ਡਿਪਾਰਟਮੈਂਟ ਨੇ ਅੱਜ ਇਹ ਐਲਾਨ ਕੀਤਾ ਵੀ ਉਹਨਾਂ ਨੇ $3.6 ਬਿਲੀਅਨ ਦੀ ਲਾਗਤ ਦੇ ਜਿਹੜੇ ਬਿਟਕੋਇਨ ਜਿਹੜੇ 2016 ਦੇ ਇੱਕ ਹੈਕ ਕੀਤਾ ਗਿਆ ਸੀਗਾ ਕੰਪਨੀ ਬਿਟਫੀਨੈਕਸ ਦੇ ਬਾਬਤ ਉਹ ਰਿਕਵਰ ਕੀਤੇ ਆ, ਉਹ ਸੀਜ਼ ਕੀਤੇ ਆ $3.5 ਬਿਲੀਅਨ ਦੀ ਲਾਗਤ ਦੇ ਬਿਟਕੋਇਨ। ਇਸ ਮਾਮਲੇ ਦੇ ਵਿੱਚ ਇੱਕ ਘਰ ਵਾਲੀ ਨਿਊਯਾਰਕ ਤੋਂ ਜਿਹੜੇ ਸੀਗੇ ਆਇਲਾ ਲਿੰਚਨਸਟਾਈਨ ਤੇ ਉਸ ਦੀ ਜਿਹੜੀ ਘਰ ਵਾਲੀ ਹੈਦਰ ਮੋਰਗਨ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਹਿੰਦੇ ਵੀ ਇਹਨਾਂ ਦੋਨਾਂ ਦੇ ਉੱਤੇ ਕੰਸਪਾਇਰਿੰਗ ਟੂ ਲਾਂਡਰ ਮਨੀ ਉਸ ਦੇ ਚਾਰਜਿਸ ਲਾਏ ਗਏ ਆ। ਇਹਨਾਂ ਦੇ ਉੱਤੇ 1,19,754 ਬਿਟਕੋਇਨ ਲਾਂਡਰ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ। ਬਿਟਫਿਨੈਕਸ ਇੱਕ ਕ੍ਰਿਪਟੋ ਕਰੰਸੀ ਐਕਸਚੇਂਜ ਸੀਗਾ ਕੰਪਨੀ ਜਿਹੜੀ ਜਿਸ ਨੂੰ ਹੈਕ ਜਿਹੜਾ ਉਹ ਕੀਤਾ ਗਿਆ ਸੀਗਾ, ਜਿਸ ਤੋਂ ਬਾਅਦ ਦੇ ਵਿੱਚ 2000 ਅਨਆਥੋਰਾਈਜ਼ਡ ਟ੍ਰਾਂਜੈਕਸ਼ਨਸ ਕੀਤੀਆਂ ਗਈਆਂ ਸੀਗੀਆਂ। ਸੋ ਡਿਜੀਟਲ ਵਾਲਟ ਜਿਹੜਾ ਇਸ ਬੰਦੇ ਦੇ ਦੁਆਰਾ ਕੰਟਰੋਲ ਕੀਤਾ ਗਿਆ ਸੀਗਾ, ਉਸ ਦੇ ਵਿੱਚੋਂ ਇਹ ਘੱਲੇ ਗਏ ਸੀਗੇ। ਸੋ ਹੁਣ ਜਸਟਿਸ ਡਿਪਾਰਟਮੈਂਟ ਦੇ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਤਾਂ ਕਹਿੰਦੇ ਵੀ ਇਹ ਸਿੰਗਲ ਲਾਰਜੈਸਟ ਸੀਜ਼ਰ ਆਫ ਫੰਡਸ ਦਾ ਇਹ ਪਹਿਲਾ ਕੇਸ ਜਿਹੜਾ ਉਹ ਬਣਿਆ ਆ। ਤੇ ਕਹਿੰਦੇ ਵੀ ਹੁਣ ਤੱਕ ਦੀ ਜਿਹੜੀ ਇਹ ਸਭ ਤੋਂ ਵੱਡੀ ਹਾਈ ਪ੍ਰੋਫਾਈਲ ਪ੍ਰੋਸੀਕਿਊਸ਼ਨ ਜਿਹੜੀ ਉਹ ਸਮਝ ਕੇ ਆ ਰਹੀ ਹੈ, ਜਿਸ ਦੇ ਵਿੱਚ ਕ੍ਰਿਪਟੋ ਕਰੰਸੀ ਦੀ ਲਾਂਡਰਿੰਗ ਦੇ ਬਾਬਤ 2 ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਤੇ ਚਾਰਜਿਸ ਜਿਹੜੇ ਉਹ ਲਗਾਏ ਗਏ ਹੈਗੇ ਨੇ। ਸੋ ਡਿਪਟੀ ਅਟਾਰਨੀ ਜਨਰਲ ਲੀਸਾ ਮੋਨੈਕੋ ਉਹਨਾਂ ਨੇ ਕਿਹਾ ਵੀ ਜਿਹੜੇ ਸੋਚਦੇ ਨੇ ਵੀ ਕ੍ਰਿਪਟੋ ਕਰੰਸੀ ਸੇਫ ਹੈਵਨ ਹੈਗੀ ਆ, ਉਹ ਇਹ ਨਾ ਸੋਚਣ। ਅਸੀਂ ਇਸ ਦੀ ਤਹਿ ਤੱਕ ਜਿਹੜੀ ਉਹ ਜਾ ਰਹੇ ਹਾਂ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਫੜ ਕੇ ਅੰਦਰ ਵੀ ਜਿਹੜੇ ਉਹ ਕਰਾਂਗੇ। ਕ੍ਰਿਪਟੋ ਕਰੰਸੀਜ਼ ਦੇ ਨਾਲ ਟਰੈਕਿੰਗ ਇਹ ਚੀਜ਼ਾਂ ਜਿਹੜੀਆਂ ਆਮ ਦੱਸਿਆ ਜਾਂਦਾ ਸੀਗਾ ਵੀ ਕਰਨਾ ਮੁਸ਼ਕਿਲ ਹੁੰਦਾ ਆ, ਪਰ ਡਿਪਾਰਟਮੈਂਟ ਆਫ ਜਸਟਿਸ ਵਾਲੇ ਤੇ ਹੋਰ ਜਿਹੜੀਆਂ ਏਜੰਸੀਜ਼ ਆ ਉਹ ਲੱਗੀਆਂ ਰਹਿੰਦੀਆਂ ਆ ਵੀ ਇਸ ਦੇ ਵਿੱਚ ਹੋ ਰਹੀਆਂ ਧਾਂਦਲੀਆਂ ਆ ਉਹਨਾਂ ਨੂੰ ਵੀ ਫੜਦੇ ਜਾਈਏ। ਜੀ, ਬਿਲਕੁਲ ਰਾਜਕੁਮਾਰ ਜੀ, ਹੁਣ ਖਬਰਾਂ ਦਾ ਸਮਾਂ ਸਮਾਪਤ ਹੈ। ਜੀ ਬਿਲਕੁਲ ਜੀ, ਆਪਾਂ ਸ਼ਾਮ ਨੂੰ ਮਿਲਾਂਗੇ ਜੀ ਅਪਡੇਟ ਕੈਲੀਫੋਰਨੀਆ ਦੇ ਜਿਹੜੇ ਉਹ ਪ੍ਰੋਗਰਾਮ ਦੇ ਵਿੱਚ 5:40 ਦੇ ਉੱਤੇ, ਤੇ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਆਵੇਗਾ 11 ਵਜੇ ਤੱਕ। ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 4 ਦੇ ਵਿੱਚ ਨਜ਼ਰੀਆ, 4 ਤੋਂ 5:30 ਵਜੇ ਤੱਕ ਪ੍ਰੋਗਰਾਮ ਆਵੇਗਾ ਤੁਹਾਡੇ ਲਈ ਸਿਹਤ ਸੰਭਾਲ ਦਾ ਅੱਜ ਮੰਗਲਵਾਰ ਨੂੰ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ ਹੈ ਹੋਮ ਰੈਮਡੀਜ਼ ਦੇ ਬਾਬਤ। ਫਿਰ 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਸਮਾਗਮ ਸਰਵਣ ਕਰਾਂਗੇ ਤੇ 8:30 ਵਜੇ ਫਿਰ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਬਲਤੇਜ ਪੰਨੂ ਹੁਣਾਂ ਦੇ ਨਾਲ ਖਬਰ ਤੇ ਨਜ਼ਰ। ਇੱਦਾਂ ਹੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ।